ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਫਰਵਰੀ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਤਾਂ ਕਾਦਰ ਮੁਤਲਿਕ ਦਾ ਦਮ ਮੈਨੂੰ ਹਯਾਤੀ ਦਿੰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਯੋਹੰਨਾ। ਐ ਖੁਦਾਵੰਦ, ਤੇਰੀਆਂ ਸਨਅਤਾਂ ਕਿੰਨੀਆਂ ਬੇਸ਼ੁਮਾਰ ਨੇ। ਤੂੰ ਸਭ ਕੁਝ ਸਿਆਣ ਨਾਲ ਬਣਾਇਆ। ਧਰਤੀ ਤੇਰੀ ਮਖਲੂਕ ਨਾਲ ਭਰੀ ਹੋਈ ਹੈ। ਤੂੰ ਆਪਣੀ ਰੂਹ ਘੱਲਦਾ ਹੈ ਤੇ ਇਹ ਪੈਦਾ ਹੁੰਦੇ ਨੇ, ਤੇ ਤੂੰ ਸਾਰੀ ਧਰਤੀ ਨੂੰ ਨਵਾਂ ਬਣਾ ਦੇਣਾ ਹੈ। ਖੁਦਾਵੰਦ ਦਾ ਜਲਾਲ ਸਦਾ ਤੀਕਰ ਰਵੇ ਤੇ ਖੁਦਾਵੰਦ ਆਪਣੀ ਸਨਅਤਾਂ ਤੋਂ ਖੁਸ਼ ਹੋਵੇ। ਉਸ ਹਯਾਤੀ ਦੇ ਕਲਾਮ ਦੀ ਬਾਬਤ ਜਿਹੜਾ ਸ਼ੁਰੂ ਤੋਂ ਸੀ ਤੇ ਜਿਹਨੂੰ ਅਸੀਂ ਸੁਣਿਆ ਤੇ ਆਪਣੀਆਂ ਅੱਖੀਆਂ ਨਾਲ ਵੇਖਿਆ, ਬਲਕਿ ਧਿਆਨ ਨਾਲ ਵੇਖਿਆ ਤੇ ਆਪਣੇ ਹੱਥ ਨਾਲ ਛੂਹਿਆ। ਇਹ ਹਯਾਤੀ ਜ਼ਾਹਿਰ ਹੋਈ ਤੇ ਅਸੀਂ ਉਹਨੂੰ ਵੇਖਿਆ ਤੇ ਉਹਦੀ ਗਵਾਹੀ ਦਿੰਦੇ ਹਾਂ। ਤੇ ਉਸ ਹਮੇਸ਼ਾ ਦੀ ਹਯਾਤੀ ਦੀ ਤੁਹਾਨੂੰ ਖਬਰ ਦਿੰਦੇ ਹਾਂ, ਜਿਹੜੀ ਪਿਓ ਦੇ ਨਾਲ ਸੀ, ਸਾਡੇ ਉੱਤੇ ਜ਼ਾਹਿਰ ਹੋਈ। ਜੋ ਕੁਝ ਅਸੀਂ ਵੇਖਿਆ ਤੇ ਸੁਣਿਆ ਹੈ, ਤੁਹਾਨੂੰ ਵੀ ਉਹਦੀ ਖਬਰ ਦਿੰਦੇ ਹਾਂ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸ਼ਰੀਕ ਹੋਵੋ ਤੇ ਸਾਡੀ ਸ਼ਰਾਕਤ ਪਿਓ ਦੇ ਨਾਲ ਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ, ਜਾਂ ਤੇਰੀ ਹਜ਼ੂਰੀ ਤੋਂ ਕਿੱਧਰ ਨੱਸਾਂ। ਜੇ ਅਸਮਾਨ ਉੱਤੇ ਚੜ੍ਹ ਜਾਵਾਂ ਤੇ ਤੂੰ ਉੱਥੇ ਹੈ। ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ ਤੇ ਵੇਖ, ਤੂੰ ਉੱਥੇ ਵੀ ਹੈ। ਜੇ ਮੈਂ ਸੁਬਹ ਦੇ ਪਾਰ ਲਾ ਕੇ ਸਮੁੰਦਰ ਦੀ ਡੂੰਘਿਆਈ ਵਿੱਚ ਜਾ ਵਸਾਂ ਤੇ ਉੱਥੇ ਵੀ ਤੇਰਾ ਹੱਥ ਮੇਰੀ ਰਹਿਨੁਮਾਈ ਕਰੇਗਾ ਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲੇਗਾ। ਮੈਂ ਤੇਰਾ ਸ਼ੁਕਰ ਕਰਾਂਗਾ, ਕਿਉਂ ਜੇ ਮੈਂ ਅਜੀਬੋ-ਗਰੀਬ ਤਰੀਕੇ ਨਾਲ ਬਣਿਆ ਵਾਂ। ਯੋਹੰਨਾ। ਰੱਬ ਰੂਹ ਹੈ। ਯੋਹੰਨਾ। ਕਿਉਂ ਜੋ ਉਹਨੇ ਆਪਣੇ ਰੂਹ ਵਿੱਚੋਂ ਸਾਨੂੰ ਦਿੱਤਾ ਹੈ, ਇਸ ਲਈ ਅਸੀਂ ਜਾਣਦੇ ਹਾਂ ਵੀ ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹਾਂ ਤੇ ਉਹ ਸਾਡੇ ਵਿੱਚ। ਰੋਮੀਓ। ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਤੇ ਬਦਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਸਕੂਨ ਹੈ। ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਇਸ ਸ਼ਰਤ ਤੇ ਵੀ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ। ਪਰ ਜਿਹਦੇ ਵਿੱਚ ਮਸੀਹ ਦਾ ਰੂਹ ਨਹੀਂ, ਉਹ ਉਹਦਾ ਨਹੀਂ। ਤੇ ਜੇ ਮਸੀਹ ਤੁਹਾਡੇ ਵਿੱਚ ਹੈ ਤੇ ਬਦਨ ਤੇ ਪਾਪ ਦੇ ਭਾਰੋਂ ਮੁਰਦਾ ਹੈ, ਪਰ ਰੂਹ ਰਾਸਤਬਾਜ਼ੀ ਦੇ ਭਾਰੋਂ ਜ਼ਿੰਦਾ ਹੈ। ਤੇ ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ, ਜਿਹਨੇ ਯਿਸੂ ਨੂੰ ਮੋਇਆਂ ਵਿੱਚੋਂ ਜਵਾਇਆ, ਤੇ ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਉਸੇ ਰੂਹ ਦੇ ਭਾਰੋਂ ਜ਼ਿੰਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਹੈ। ਕਿਉਂ ਜੇ ਤੁਸੀਂ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰਦੇ ਹੋ ਤੇ ਜ਼ਰੂਰ ਮਰੋਗੇ, ਤੇ ਜੇ ਰੂਹ ਨਾਲ ਬਦਨ ਦੇ ਕੰਮਾਂ ਨੂੰ ਬਰਬਾਦ ਕਰੋਗੇ ਤੇ ਜਿਉਂਦੇ ਰਹੋਗੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ, ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਤੋਂ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ, ਜਿਹਦੇ ਤੋਂ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਦੇ ਨਾਲ ਰਲ ਕੇ ਗਵਾਹੀ ਦਿੰਦਾ ਹੈ ਭਈ ਅਸੀਂ ਰੱਬ ਦੇ ਪੁੱਤਰ ਹਾਂ। ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮਵਿਰਾਸ, ਇਸ ਸ਼ਰਤ ਤੇ ਭਈ ਅਸੀਂ ਉਹਦੇ ਨਾਲ ਦੁੱਖ ਸਹੀਏ ਤਾਂ ਜੋ ਉਹਦਾ ਜਲਾਲ ਵੀ ਪਾਈਏ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ। ਪਰ ਉਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਪਾਰੋਂ ਜਿਹਨੇ ਸਾਡੇ ਨਾਲ ਮੁਹੱਬਤ ਕੀਤੀ, ਸਾਨੂੰ ਫਤਹ ਤੋਂ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਭਰੋਸਾ ਹੈ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਸਾਨੂੰ ਨਾ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਯੋਹੰਨਾ। ਉਹਦੇ ਤੋਂ ਸੁਣ ਕੇ ਜਿਹੜਾ ਸੁਨੇਹਾ ਅਸੀਂ ਤੁਹਾਨੂੰ ਦਿੰਦੇ ਹਾਂ, ਉਹ ਇਹ ਹੈ ਵੀ ਰੱਬ ਚਾਨਣ ਹੈ ਤੇ ਉਹਦੇ ਵਿੱਚ ਜ਼ਰਾ ਵੀ ਹਨੇਰਾ ਨਹੀਂ। ਜੇ ਅਸੀਂ ਆਖੀਏ ਵੀ ਸਾਡੀ ਉਹਦੇ ਨਾਲ ਸ਼ਰਾਕਤ ਹੈ
ਤੇ ਫਿਰ ਹਨੇਰੇ ਵਿੱਚ ਟੁਰੀਏ ਤੇ ਅਸੀਂ ਝੂਠੇ ਹਾਂ ਤੇ ਸੱਚਾਈ ਉੱਤੇ ਅਮਲ ਨਹੀਂ ਕਰਦੇ। ਪਰ ਜੇ ਅਸੀਂ ਚਾਨਣ ਵਿੱਚ ਟੁਰੀਏ ਜਿਵੇਂ ਭਈ ਉਹ ਚਾਨਣ ਵਿੱਚ ਹੈ, ਤੇ ਸਾਡੀ ਆਪਸ ਵਿੱਚ ਸ਼ਰਾਕਤ ਹੈ, ਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਪਾਕ ਕਰਦਾ ਹੈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਨਿੱਤ ਬਿਮਾਰੀਆਂ ਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਲੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ। ਤੇ ਇੱਕ ਵੱਡਾ ਜੱਥਾ ਲੰਗੜਿਆਂ, ਅੰਨ੍ਹਿਆਂ, ਗੂੰਗਿਆਂ, ਟੁੰਡਿਆਂ ਤੇ ਬਹੁਤ ਸਾਰੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਉਹਦੇ ਕੋਲ ਆਇਆ ਤੇ ਉਹਨਾਂ ਨੂੰ ਉਹਦੇ ਪੈਰਾਂ ਵਿੱਚ ਰੱਖ ਦਿੱਤਾ ਤੇ ਉਹਨੇ ਉਹਨਾਂ ਨੂੰ ਚੰਗਾ ਕਰ ਦਿੱਤਾ। ਮਾਲ। ਤੇ ਯਾਫਾ ਵਿੱਚ ਇੱਕ ਚੇਲੀ ਸੀ ਤਬੀਤਾ ਨਾਂ, ਜਿਹਦਾ ਤਰਜਮਾ ਹਰਨੀ ਏ। ਉਹ ਬਹੁਤ ਹੀ ਨੇਕ ਕੰਮ ਤੇ ਖੈਰਾਤ ਕਰਦੀ ਸੀ। ਉਹਨਾਂ ਹੀ ਦਿਨਾਂ ਵਿੱਚ ਇੰਜ ਹੋਇਆ ਵੀ ਉਹ ਬਿਮਾਰ ਹੋ ਕੇ ਮਰ ਗਈ ਤੇ ਉਹਨੂੰ ਨਵਾ ਕੇ ਬਾਲਾਖਾਨਾ ਵਿੱਚ ਰੱਖ ਦਿੱਤਾ। ਤੇ ਕਿਉਂ ਜੇ ਲੁਦੀਆ ਯਾਫਾ ਦੇ ਨੇੜੇ ਸੀ, ਚੇਲਿਆਂ ਨੇ ਇਹ ਸੁਣ ਕੇ ਵੀ ਪਤਰਸ ਉੱਥੇ ਹੈ, 2 ਬੰਦੇ ਘੱਲੇ ਤੇ ਉਹਦੀ ਮਿੰਨਤ ਕੀਤੀ ਵੀ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ। ਪਤਰਸ ਉੱਠ ਕੇ ਉਹਨਾਂ ਦੇ ਨਾਲ ਟੁਰ ਪਿਆ। ਜਦੋਂ ਅਪੜਿਆ ਤੇ ਉਹਨੂੰ ਬਾਲਾਖਾਨਾ ਵਿੱਚ ਲੈ ਗਏ ਤੇ ਸਾਰੀਆਂ ਬੇਵਾ ਬੁੱਢੀਆਂ ਰੋਂਦੀਆਂ ਹੋਈਆਂ ਉਹਦੇ ਕੋਲ ਆ ਖਲੋਤੀਆਂ ਤੇ ਜਿਹੜੇ ਕੁਰਤੇ ਤੇ ਕੱਪੜੇ ਹਰਨੀ ਨੇ ਉਹਨਾਂ ਦੇ ਨਾਲ ਰਹਿ ਕੇ ਬਣਾਏ ਸੀ, ਉਹ ਖਾਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਤੇ ਗੋਡੇ ਟੇਕ ਕੇ ਦੁਆ ਕੀਤੀ। ਫਿਰ ਲਾਸ਼ ਵੱਲ ਮੂੰਹ ਕਰਕੇ ਆਖਿਆ, ਤਬੀਤਾ ਉੱਠ। ਇਸ ਲਈ ਉਹਨੇ ਅੱਖੀਆਂ ਖੋਲ੍ਹ ਦਿੱਤੀਆਂ ਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ। ਉਹਨੇ ਹੱਥ ਫੜ ਕੇ ਉਹਨੂੰ ਬੁਲਾਇਆ ਤੇ ਮੁਕੱਦਸਾਂ ਤੇ ਬੇਵਾ ਬੁੱਢੀਆਂ ਨੂੰ ਸੱਦ ਕੇ ਉਹਨੂੰ ਜ਼ਿੰਦਾ ਉਹਨਾਂ ਦੇ ਹਵਾਲੇ ਕੀਤਾ। ਇਹ ਗੱਲ ਸਾਰੇ ਯਾਫਾ ਵਿੱਚ ਮਸ਼ਹੂਰ ਹੋ ਗਈ ਤੇ ਬਥੇਰੇ ਖੁਦਾਵੰਦ ਉੱਤੇ ਈਮਾਨ ਲਿਆਏ। ਕਰੰਥੀਓ। ਤੇ ਉਹ ਰੱਬ ਦਾ ਰੂਹ ਏ, ਤੇ ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਉਸ ਖੁਦਾਵੰਦ ਦੇ ਪਾਰੋਂ ਜਿਹੜਾ ਰੂਹ ਏ, ਅਸੀਂ ਉਸੇ ਹੀ ਜਲਾਲੀ ਸੂਰਤ ਵਿੱਚ ਦਰਜਾ ਬਦਰਜਾ ਬਦਲਦੇ ਜਾਂਦੇ ਹਾਂ। ਗਲੀਤੀਓ। ਜਿਹੜਾ ਕੋਈ ਆਪਣੇ ਬਦਨ ਲਈ ਬੀਜਦਾ ਹੈ, ਉਹ ਬਦਨ ਤੋਂ ਹਲਾਕਤ ਦੀ ਫਸਲ ਵੱਢੇਗਾ, ਤੇ ਜਿਹੜਾ ਰੂਹ ਲਈ ਬੀਜਦਾ ਹੈ, ਉਹ ਰੂਹ ਨਾਲ ਹਮੇਸ਼ਾ ਦੀ ਹਯਾਤੀ ਦੀ ਫਸਲ ਵੱਢੇਗਾ। ਯੋਹੰਨਾ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ, ਉਹ ਰੂਹ ਨੇ ਤੇ ਹਯਾਤੀ ਵੀ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਕਿ ਤੂੰ ਮੇਰੇ ਹਜ਼ੂਰ ਗੈਰ ਮਬੂਦਾ ਨੂੰ ਨਾ ਮੰਨੀ। ਇਨਸਾਨ ਰੂਹ ਦਾ ਖਿਆਲ ਹੈ, ਉਹ ਸੰਸਾਰ ਨੂੰ ਚਾਨਣ ਨਾਲ ਰੌਸ਼ਨ ਕਰਦਿਆਂ ਹੋਏ ਮੁਬਾਰਕ ਹਜ਼ੂਰੀ ਦੀ ਅਕਾਸੀ ਕਰਦਾ ਹੈ। ਖਿਆਲ ਰੂਹਾਨੀ, ਹਮਸਾਜ਼ ਤੇ ਅਬਦੀ ਨੇ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਏਕੇ, ਲੋਹ ਦੀ ਇੱਕ ਕਿਰਨ ਸੂਰਜ ਨਾਲ ਏਕੇ, ਇਸੇ ਤਰ੍ਹਾਂ ਰੱਬ ਤੇ ਇਨਸਾਨ, ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਸਵਾਲ: ਹਸਤੀ ਦਾ ਸਾਇੰਸੀ ਬਿਆਨ ਕੀ ਹੈ? ਜਵਾਬ: ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਹੈ। ਕਿਉਂ ਜੇ ਰੱਬ ਸਭ ਦਾ ਹਾਕਮ ਹੈ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਹੈ। ਰੂਹ ਲਾਫਾਨੀ ਸੱਚਾਈ ਹੈ, ਮਾਦਾ ਫਾਨੀ ਗਲਤੀ ਹੈ। ਰੂਹ ਅਬਦੀ ਤੇ ਹਕੀਕੀ ਹੈ, ਮਾਦਾ ਗੈਰ ਹਕੀਕੀ ਤੇ ਆਰਜ਼ੀ ਹੈ। ਰੂਹ ਰੱਬ ਹੈ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਵੀ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਹੈ। ਇਨਸਾਨ ਦੇ ਬਾਰੇ ਆਖਿਆ ਜਾਂਦਾ ਹੈ ਕਿ ਉਹ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ ਗਿਆ ਹੈ, ਤੇ ਇਹ ਇੱਕ ਪਾਪੀ ਤੇ ਬਿਮਾਰ ਫਾਨੀ ਇਨਸਾਨ ਨਹੀਂ ਬਲਕਿ ਇੱਕ ਮਿਸਾਲੀ ਇਨਸਾਨ ਹੈ, ਜਿਹੜਾ ਰੱਬ ਦੀ ਸੂਰਤ ਦੀ ਅਕਾਸੀ ਕਰਦਾ ਹੈ, ਜਿਹਦਾ ਹਵਾਲਾ ਦਿੱਤਾ ਜਾ ਰਿਹਾ ਹੁੰਦਾ ਹੈ।
ਕ੍ਰਿਸਚਨ ਸਾਇੰਸ ਵਿੱਚ ਜਦੋਂ ਰੂਹ ਦਾ ਕਮਾਲ ਜ਼ਾਹਰ ਹੁੰਦਾ ਹੈ ਤੇ ਮਾਦੇ ਦੇ ਅਦਮ ਦੀ ਪਛਾਣ ਹੁੰਦੀ ਹੈ। ਜਿੱਥੇ ਰੱਬ ਦਾ ਰੂਹ ਹੈ ਤੇ ਅਜਿਹੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਬੁਰਾਈ ਅਦਮ ਬਣ ਜਾਂਦੀ ਹੈ, ਯਾਨੀ ਰੂਹ ਦਾ ਉਲਟ। ਜੇ ਰੂਹਾਨੀ ਅਕਾਸੀ ਨਹੀਂ ਹੈ ਤੇ ਖਲਾ ਦਾ ਹਨੇਰਾ ਬਾਕੀ ਰਹਿ ਜਾਂਦਾ ਹੈ ਤੇ ਅਸਮਾਨੀ ਰੰਗਾਂ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਮਾਦੇ ਤੋਂ ਰੂਹ ਵਿੱਚ ਹੌਲੀ ਹੌਲੀ ਸ਼ਾਮਲ ਹੋਵੋ। ਸਾਰੀਆਂ ਸ਼ੈਵਾਂ ਦੀ ਰੂਹਾਨੀ ਅਖੀਰ ਨੂੰ ਨਾਕਾਮ ਕਰਨ ਤੇ ਧਿਆਨ ਨਾ ਦਿਓ, ਬਲਕਿ ਚੰਗੀ ਸਿਹਤ ਤੇ ਅਖਲਾਕ ਦੇ ਪਾਰੋਂ ਤੇ ਬਤੌਰ ਰੂਹਾਨੀ ਬੜੋਤਰੀ ਤੇ ਫਿਤਰੀ ਤੌਰ ਤੇ ਰੂਹ ਵਿੱਚ ਆਓ। ਮੌਤ ਨਹੀਂ ਬਲਕਿ ਹਯਾਤੀ ਦਾ ਫਹਿਮ ਇਨਸਾਨ ਨੂੰ ਲਾਫਾਨੀ ਬਣਾਉਂਦਾ ਹੈ। ਇਹ ਅਕੀਦਾ ਭਈ ਬਦਨ ਵਿੱਚ ਮਾਦਾ ਜਾਂ ਰੂਹ ਹਯਾਤੀ ਹੋ ਸਕਦੀ ਹੈ ਤੇ ਇਹ ਭਈ ਇਨਸਾਨ ਮਿੱਟੀ ਜਾਂ ਆਂਡੇ ਤੋਂ ਪੈਦਾ ਹੁੰਦਾ ਹੈ, ਉਸ ਫਾਨੀ ਗਲਤੀ ਦਾ ਨਤੀਜਾ ਹੈ ਜਿਹਨੂੰ ਮਸੀਹ ਜਾਂ ਸੱਚਾਈ ਹਸਤੀ ਤੇ ਰੂਹਾਨੀ ਕਾਨੂੰਨ ਨੂੰ ਪੂਰਾ ਕਰਨ ਨਾਲ ਬਰਬਾਦ ਕਰਦਾ ਹੈ, ਜਿਹਦੇ ਵਿੱਚ ਇਨਸਾਨ ਉਂਝ ਹੀ ਕਾਮਲ ਹੈ ਜਿਵੇਂ ਅਸਮਾਨੀ ਪਿਓ ਕਾਮਲ ਹੈ। ਜੇ ਸੋਚ ਆਪਣਾ ਇਕਤਦਾਰ ਦੂਜੀਆਂ ਤਾਕਤਾਂ ਦੇ ਹਵਾਲੇ ਕਰ ਦੇਵੇ ਤੇ ਇਹ ਬਦਨ ਉੱਤੇ ਆਪਣੇ ਆਪ ਦੀਆਂ ਸੋਹਣੀਆਂ ਤਸਵੀਰਾਂ ਦਾ ਖਾਕਾ ਨਹੀਂ ਬਣਾ ਸਕਦੀ, ਬਲਕਿ ਇਹ ਉਹਨਾਂ ਨੂੰ ਮਿਟਾ ਦਿੰਦੀ ਤੇ ਬੈਰੂਨੀ ਅਵਾਮਲ ਦੀ ਤਸਵੀਰਕਸ਼ੀ ਕਰਦੀ ਹੈ ਜਿਨ੍ਹਾਂ ਨੂੰ ਬਿਮਾਰੀ ਤੇ ਪਾਪ ਆਖਿਆ ਜਾਂਦਾ ਹੈ। ਜਿਵੇਂ ਵੀ ਰੱਬ ਅਸਲ ਹੈ ਤੇ ਇਨਸਾਨ ਇਲਾਹੀ ਸ਼ਕਲੋ ਸੂਰਤ ਹੈ ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਪਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਹੈ ਤੇ ਹਕੀਕਤ ਵਿੱਚ ਇੰਝ ਹੀ ਹੋਇਆ ਹੈ। ਇਹ ਅਕੀਦਾ ਰੂਹਾਨੀ ਨਹੀਂ ਹੈ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਹੈ ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਹੈ ਵੀ ਤੂੰ ਇੱਕ ਰੱਬ, ਇੱਕ ਸਿਆਣ ਨੂੰ ਮੰਨੀ। ਫਰੇਬ ਨਜ਼ਰੀ, ਪਾਪ, ਬਿਮਾਰੀ ਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਿਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਹੈ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤੀਕਰ ਉੱਠੀ ਹੋਈ ਹੁੰਦੀ ਹੈ। ਇਹ ਅਕੀਦਾ ਇੱਕ ਜਾਨ ਲੈਣ ਵਾਲੀ ਗਲਤੀ ਹੈ ਭਈ ਪੀੜ ਤੇ ਖੁਸ਼ੀ, ਹਯਾਤੀ ਤੇ ਮੌਤ, ਪਾਕੀਜ਼ਗੀ ਤੇ ਨਾਪਾਕੀ ਇਨਸਾਨ ਵਿੱਚ ਰਚ ਜਾਂਦੇ ਨੇ। ਇਹ ਭਈ ਫਾਨੀ ਮਾਦੀ ਫਹਿਮ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬਣਿਆ ਹੈ ਤੇ ਆਪ ਇੱਕ ਬਣਾਉਣ ਵਾਲਾ ਹੈ। ਆਪਣੇ ਆਪ ਦੀ ਸ਼ਕਲੋ ਸੂਰਤ ਤੋਂ ਬਗੈਰ ਰੱਬ ਅਦਮ ਜਾਂ ਗੈਰ ਜ਼ਾਹਰੀ ਸਿਆਣ ਹੁੰਦਾ। ਉਹ ਆਪਣੇ ਆਪ ਦੀ ਫਿਤਰਤ ਦੇ ਸਬੂਤ ਜਾਂ ਗਵਾਹੀ ਤੋਂ ਖਾਲੀ ਹੁੰਦਾ। ਰੂਹਾਨੀ ਇਨਸਾਨ ਰੱਬ ਦੀ ਸ਼ਕਲ ਜਾਂ ਖਿਆਲ ਹੈ, ਅਜਿਹਾ ਖਿਆਲ ਜਿਹੜਾ ਨਾ ਗਵਾਚ ਸਕਦਾ ਹੈ, ਨਾ ਹੀ ਆਪਣੇ ਇਲਾਹੀ ਅਸੂਲ ਤੋਂ ਵੱਖ ਹੋ ਸਕਦਾ ਹੈ। ਜਦੋਂ ਗਵਾਹੀ ਨੇ ਮਾਦੀ ਹਵਾਸ ਦੇ ਸਾਹਮਣੇ ਰੂਹਾਨੀ ਫਹਿਮ ਨੂੰ ਕਬੂਲ ਕੀਤਾ ਤੇ ਰਸੂਲ ਨੇ ਇਹ ਬਿਆਨ ਦਿੱਤਾ ਭਈ ਕੋਈ ਉਹਨੂੰ ਰੱਬ ਤੋਂ, ਮਿੱਠੇ ਫਹਿਮ ਤੇ ਹਯਾਤੀ ਤੇ ਸੱਚਾਈ ਦੀ ਹਜ਼ੂਰੀ ਤੋਂ ਵੱਖ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਹੈ ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਹੈ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਹੈ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਹੈ, ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਹੈ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਹੈ। ਰੱਬ ਇਨਸਾਨ ਦਾ ਅਸੂਲ ਹੈ ਤੇ ਇਨਸਾਨ ਰੱਬ ਦਾ ਖਿਆਲ ਹੈ। ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ ਤੇ ਅਬਦੀ ਸੱਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ, ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਯਿਸੂ ਨੇ ਸਾਇੰਸ ਵਿੱਚ ਇੱਕ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉਸ ਥਾਂ ਤੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਹੈ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਹੈ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕ ਲਾਜ਼ਵਾਲ ਨੇ ਤੇ ਸਾਇੰਸ ਨਾ ਬਦਲਣ ਵਾਲੀ ਰਹਿਣ ਦੇ ਬਾਰੇ ਭੁੱਲ ਚੁੱਕ ਨਹੀਂ ਜਾਣਦੀ ਤੇ ਨਾ ਹੀ ਇਹਦੀ ਅਬਦੀ ਤਾਰੀਖ ਤੋਂ ਹਮ ਆਹੰਗੀ ਵੱਲ ਪਰਤ ਕੇ ਆਉਣਾ ਜਾਣਦੀ ਹੈ।
ਪਰ ਆਪਣੇ ਵਿੱਚ ਇਲਾਹੀ ਹੁਕਮ ਜਾਂ ਰੂਹਾਨੀ ਕਾਨੂੰਨ ਜ਼ਰੂਰ ਰੱਖ ਦਈਏ, ਜਿਹਦੇ ਵਿੱਚ ਰੱਬ ਜੋ ਕੁਝ ਬਣਾਉਂਦਾ ਹੈ ਕਾਮਲ ਤੇ ਅਬਦੀਲ ਹੈ। ਜਿਵੇਂ ਸ਼ੀਸ਼ੇ ਵਿੱਚ ਤੁਹਾਡਾ ਪਰਛਾਵਾਂ ਵਿਖਾਈ ਦਿੰਦਾ ਹੈ, ਉਂਝ ਹੀ ਰੂਹਾਨੀ ਹੁੰਦਿਆਂ ਹੋਏ ਤੁਸੀਂ ਰੱਬ ਦਾ ਪਰਛਾਵਾਂ ਹੋ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਤੇ ਮੌਤ ਨੂੰ ਗਾਇਬ ਹੋਣਾ ਚਾਹੀਦਾ ਹੈ। ਇਹ ਇਨਸਾਨ, ਇਹ ਸਿੱਖ ਤੇ ਇਮਾਨਦਾਰੀ ਦੇ ਨਾਲ ਇਨਸਾਨ ਦੇ ਉਸ ਰੂਹਾਨੀ ਮੁਕਾਮ ਨੂੰ ਲੱਭ ਜਿਹੜਾ ਮਾਦੀ ਖੁਦੀ ਤੋਂ ਬਾਹਰ ਹੈ। ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਹੁਣ ਮੈਂ ਮੇਰੀ ਬੇਕਰੜੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।